ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਮੈਡੀਕੇਅਰ ਦੇ ਵਿੱਚ ਚੱਲ ਰਹੇ ਦੇ ਵਿੱਚ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ 408 272 2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜੀਕੇ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਸਰਬਜੀਤ ਸਿੰਘ ਸ਼ੋਕਰ ਟਰਲੌਕ, GN ਟਾਇਰ ਐਂਡ ਲੂਬ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿੰਮਾ ਸਹੋਤਾ 209 277 0113, ਜੱਸੀ ਗਿੱਲ ਬੇਕਰਸਫੀਲਡ ਅਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ। ਰਸ਼ੀਆ ਦੇ ਸਾਂਸਦ ਦੀ ਮੌਤ ਤੇ ਤਿਵਾੜੀ ਤੇ ਰਸ਼ੀਅਨ ਰਾਜਦੂਤ ਜਿਹੜੇ ਉਹ ਭਿੜੇ। ਦੇਖੋ, ਇਹ ਜਿਹੜਾ ਰਸ਼ੀਅਨ ਮੈਂਬਰ ਪਾਰਲੀਮੈਂਟ ਸੀਗਾ, ਮੈਂਬਰ ਪਾਰਲੀਮੈਂਟ ਦੇ ਨਾਲ ਇਹ ਇੱਕ ਬੜਾ ਧਨਾਢ ਕਾਰੋਬਾਰੀ ਵੀ ਸੀਗਾ ਰਸ਼ੀਆ ਦਾ। ਤਾਂ ਬੇਸਿਕਲੀ ਕੀ ਹੈ ਕਿ ਇਹ 20 ਦਸੰਬਰ ਦੇ ਆਸ-ਪਾਸ ਓਡੀਸ਼ਾ 'ਚ ਆਉਂਦੇ ਨੇ। 3-4 ਦੇ ਨਾਲ ਹੋਰ ਮਿੱਤਰ ਸੀਗੇ, ਬਰਥਡੇ ਸੀਗਾ ਇਹਨਾਂ ਦਾ। ਤਾਂ ਇਹ ਆ ਕੇ ਤੇ ਉੱਥੇ ਠਹਿਰਦੇ ਆ ਇੱਕ ਹੋਟਲ ਦੇ ਵਿੱਚ। ਪਹਿਲਾਂ ਤਾਂ ਇਸ ਰਸ਼ੀਅਨ ਸੰਸਦ ਦਾ ਇੱਕ ਦੋਸਤ ਸੀਗਾ ਜਿਹੜਾ ਨਾਲ ਆਇਆ, ਵਲਾਦਮੀਰ ਬੁਦਨੋਵ, ਉਹ ਮਰ ਜਾਂਦਾ ਹੈ ਤੇ ਉਹਦੀ ਮੌਤ ਬਾਰੇ ਕਿਹਾ ਜਾਂਦਾ ਹੈ ਕਿ ਇਹਨੂੰ ਹਾਰਟ ਅਟੈਕ ਆ ਗਿਆ। ਪਰ ਉਤੋਂ 2 ਦਿਨ ਬਾਅਦ ਇਹ ਜਿਹੜਾ ਮੈਂਬਰ ਪਾਰਲੀਮੈਂਟ ਸੀਗਾ, ਇਸ ਮੈਂਬਰ ਪਾਰਲੀਮੈਂਟ ਦੀ ਖਿੜਕੀ ਚੋਂ ਡਿੱਗ ਕੇ ਮੌਤ ਹੋ ਜਾਂਦੀ ਆ। ਇਹ ਹੈ ਅਸਲ ਦੇ ਵਿੱਚ ਮੌਤ ਜਾਂ ਕਹਿ ਲਓ ਵਿਵਾਦ ਦਾ ਅਸਲ ਕਾਰਨ ਜੀ। ਅੱਛਾ, ਇਹਦਾ ਨਾਮ ਸੀ ਪਾਵਲ ਐਂਟੋਵ, ਜਿਹੜਾ ਭੇਤ ਭਰੀ ਹਾਲਤ ਦੇ ਵਿੱਚ 3ਜੀ ਮੰਜ਼ਿਲ ਤੋਂ ਖਿੜਕੀ ਚੋਂ ਡਿੱਗ ਕੇ ਮਰ ਗਿਆ। ਉਸ ਤੋਂ ਬਾਅਦ ਦੇਖੋ, ਸੋਸ਼ਲ ਮੀਡੀਆ ਤੇ ਵੀ ਜਾ ਕੇ ਦੇਖਿਆ, ਮੈਂ ਖੁਦ ਦੇਖਿਆ, ਬਹੁਤ ਸਾਰੇ ਮੀਮਸ ਬਣੇ ਹੋਏ ਸਨ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਗੁੱਝੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਜੋ ਖੁਦ ਪੁਤਿਨ ਤੇ ਹੀ ਲਾਗੂ ਹੁੰਦੀਆਂ ਨੇ, ਮਤਲਬ ਕਿ ਰਸ਼ੀਅਨ ਪ੍ਰੈਜ਼ੀਡੈਂਟ ਤੇ, ਕਿ ਉਹ ਜਿਵੇਂ ਆਪਾਂ ਇੱਕ ਆਪਰੇਟਿੰਗ ਸਿਸਟਮ ਦੇਖਦੇ ਹਾਂ ਆਪਣੇ ਕੰਪਿਊਟਰਾਂ 'ਚ, ਵਿੰਡੋ, ਤਾਂ ਇਸ ਤਰ੍ਹਾਂ ਮੀਮ ਬਣੇ ਹੋਏ ਸਨ ਕਿ ਕੋਈ ਵਿਅਕਤੀ ਉਹਦੇ ਚੋਂ ਸਾਈਨ ਦੇ ਵਿੱਚੋਂ ਡਿੱਗ ਰਿਹਾ ਤਾਂ ਉਹਦਾ ਸਾਫ਼ ਤੌਰ ਤੇ ਮਤਲਬ ਕਿ ਜੋੜ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਸੀਗਾ ਰਸ਼ੀਅਨ ਏਜੰਸੀਆਂ ਦੇ ਨਾਲ, ਕਿ ਜਿਹੜੀਆਂ ਇਹਨਾਂ ਦੀਆਂ ਖੁਫੀਆ ਏਜੰਸੀਆਂ ਇਹ ਇਸ ਤਰ੍ਹਾਂ ਕਰਵਾ ਰਹੀਆਂ। ਔਰ ਉਹਦੇ ਵਿੱਚ ਕੀ ਹੈ, ਜੇ ਤੁਸੀਂ ਪਿੱਛੇ ਚਲੇ ਜਾਓਗੇ ਕਿ ਤੁਹਾਨੂੰ ਪਤਾ ਹੀ ਹੈ, ਸ਼ੀ ਜਿਨਪਿੰਗ ਹੋਵੇ ਚਾਹੇ ਪੁਤਿਨ ਹੋਵੇ, ਇਹਨਾਂ ਦੇ ਆਲੋਚਕ ਜਿਹੜੇ ਆ ਉਹ ਗਾਇਬ ਹੋ ਜਾਂਦੇ ਪੇਪਰੀ ਹਾਲਤ ਦੇ ਵਿੱਚ ਜਾਂ ਮਰੇ ਪਾਏ ਜਾਂਦੇ ਆ। ਨਵਲੇਨੀ ਨੂੰ ਤਾਂ ਇਹਨਾਂ ਨੇ ਅੰਦਰ ਸੁੱਟ ਰੱਖਿਆ, ਤੁਹਾਨੂੰ ਪਤਾ ਹੀ ਹੈ, ਲੰਬੇ ਸਮੇਂ ਤੋਂ। ਨਵਲੇਨੀ ਦੀ ਤਾਂ ਬੁਰੀ ਹਾਲਤ ਹੋਈ ਪਈ ਆ ਹੁਣ ਜੇਲ੍ਹ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਦੱਸਦੇ ਆ ਕਿ 6-7 ਐਸੇ ਬੰਦੇ ਜਿਹੜੇ ਕਿ ਪੁਤਿਨ ਦੇ ਵਿਰੋਧ 'ਚ ਬੋਲੇ, ਉਹ ਖਿੜਕੀ 'ਚੋਂ ਹੀ ਭੇਤ ਭਰੀ ਹਾਲਤ 'ਚ ਡਿੱਗ ਕੇ ਮਰੇ ਨੇ, ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ। ਤਾਂ ਇਸ ਕਰਕੇ ਇਸ ਮੌਤ ਨੂੰ ਥੋੜੀ ਜਿਹੀ ਸ਼ੱਕੀ ਨਿਗਾਹ ਨਾਲ ਵੇਖਿਆ ਗਿਆ। ਹਾਲਾਂਕਿ ਮੌਤ ਇੰਡੀਆ 'ਚ ਹੋਈ ਸੀਗੀ। ਤਾਂ ਉਸ ਤੋਂ ਬਾਅਦ ਫਿਰ ਹੋਇਆ ਕਿ ਪੋਸਟਮਾਰਟਮ ਹੋਇਆ। ਪਰ ਜਦੋਂ IB ਉੱਥੇ ਜਾਂਦੀ ਹੈ, ਇੰਟੈਲੀਜੈਂਸ ਬਿਊਰੋ ਜਾਂਦਾ ਹੈ, ਜਦੋਂ, ਕਮਾਲ ਦੀ ਗੱਲ ਹੈ ਕਿ ਉਦੋਂ ਤੱਕ ਸੰਸਕਾਰ ਹੋ ਚੁੱਕਾ ਸੀਗਾ। ਤੇ ਜਿਹੜਾ ਵਿਸਰਾ ਰੱਖਿਆ ਜਾਂਦਾ ਹੈ, ਜ਼ਰੂਰੀ ਹੁੰਦਾ ਹੈ, ਉਹ ਵਿਸਰਾ ਰੱਖਣਾ ਵੀ ਭੁੱਲ ਗਏ, ਕਹਿੰਦੇ ਵਿਸਰਾ ਵੀ ਨਹੀਂ ਰੱਖਿਆ ਗਿਆ।
ਤੋ ਇਸ ਕਰਕੇ ਇਹ ਫਿਰ ਮਾਮਲਾ ਜਿਹੜਾ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਪਿਛੋਕੜ ਦੱਸ ਦਿੱਤਾ ਤਾਂ ਕਿ ਸਾਫ਼ ਹੋ ਜਾਵੇ ਕਿ ਚੱਲ ਕੀ ਰਿਹਾ ਹੈ, ਕਿਉਂਕਿ ਕਾਫੀ ਜ਼ਿਆਦਾ ਖਬਰਾਂ ਇਧਰ ਆਉਂਦੀਆਂ ਨੇ ਨੈਸ਼ਨਲ ਮੀਡੀਆ ਦੇ ਵਿੱਚ, ਪਰ ਕਈ ਵਾਰ ਆਪਣੀਆਂ ਇੱਥੇ ਪੰਜਾਬੀ ਖਬਰਾਂ ਜਿਹੜੀਆਂ ਹੁੰਦੀਆਂ ਨੇ ਉਹ ਪੰਜਾਬ ਨਾਲ ਜੁੜੀਆਂ ਜ਼ਿਆਦਾ ਹੁੰਦੀਆਂ ਨੇ, ਆਪਣੇ ਲਈ ਉਹ ਮਹੱਤਵਪੂਰਨ ਹੁੰਦੀਆਂ, ਤਾਂ ਕਈ ਵਾਰ ਚੀਜ਼ਾਂ ਸਾਈਡ ਤੇ ਰਹਿ ਜਾਂਦੀਆਂ ਨੇ। ਤੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਿਛਲੇ ਹਫ਼ਤੇ ਦਾ ਬਹੁਤ ਭਖਵਾਂ ਮੁੱਦਾ ਬਣਿਆ ਹੋਇਆ, ਬਹੁਤ ਭਖਵਾਂ ਮੁੱਦਾ ਬਣਿਆ। ਤੋ ਇਹ ਹੁਣ ਦੋ ਤਿੰਨ ਚੀਜ਼ਾਂ ਨੇ। ਹੁਣ ਜਿੱਦਾਂ ਮਨੀਸ਼ ਤਿਵਾੜੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਇਹਨਾਂ ਨੇ ਇੱਕ ਸਵਾਲ ਚੁੱਕਿਆ ਹੈ। ਇਹ ਕਹਿੰਦੇ ਕਿ 2 ਈਸਾਈਆਂ ਨੂੰ ਦਫਨਾਇਆ ਨਹੀਂ ਗਿਆ ਬਲਕਿ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ। ਫਿਰ ਨਾਲ ਕਹਿੰਦੇ ਕਿ ਹਰਕਿਊਲ ਪੋਇਰੋਟ ਜਿਹੜੇ ਕਿ ਮੈਨੂੰ ਲੱਗਦਾ ਕਿ ਜੇ ਮੈਂ ਨਹੀਂ ਭੁੱਲਦਾ ਤਾਂ ਬਹੁਤ ਵੱਡੇ ਜਸੂਸੀ ਨਾਵਲਕਾਰ ਸਨ, ਤੇ ਉਹ ਇੱਕ ਅਗਾਥਾ ਕ੍ਰਿਸਟੀ ਦਾ ਕਾਲਪਨਿਕ ਮਤਲਬ ਕਿ ਜਸੂਸ ਜਿਹਨੂੰ ਕਿਹਾ ਗਿਆ ਜੀ, ਹਰਕਿਊਲ ਪੋਇਰੋਟ, ਤੇ ਉਸ ਨਾਵਲਕਾਰ ਦਾ ਨਾਮ ਸੀਗਾ ਸ਼ਾਇਦ ਅਗਾਥਾ ਕ੍ਰਿਸਟੀ। ਤੋ ਉਹ ਮਤਲਬ ਕਿ ਉਸ ਮਾਮਲੇ 'ਚ ਉਹਨੂੰ ਕੋਟ ਕਰਕੇ ਕਹਿੰਦੇ ਆ ਕਿ ਮੁਰਦਾ ਸਰੀਰ ਕੋਈ ਕਹਾਣੀ ਨਹੀਂ ਕਹਿੰਦੇ, ਬਲਕਿ ਜਿਹੜਾ ਨਾਵਲ ਕਰੈਕਟਰ ਕਹਿ ਲਓ ਹਰਕਿਊਲ ਪੋਇਰੋਟ, ਮੈਂ ਉਹਨੂੰ ਲੇਖਕ ਕਹਿ ਦਿੱਤਾ, ਲੇਖਕ ਸ਼ਾਇਦ ਅਗਾਥਾ ਕ੍ਰਿਸਟੀ ਸੀ। ਤੋ ਕਹਿਣ ਦਾ ਮਤਲਬ ਹੈ ਕਿ ਉੱਥੋਂ ਕੋਟ ਕਰ ਰਹੇ ਉਸ ਕੋਟੇਸ਼ਨ ਨੂੰ ਜਾਂ ਉਸ ਫਿਕਰੇ ਨੂੰ ਕਿ ਮੁਰਦੇ ਕਦੇ ਕਹਾਣੀ ਨਹੀਂ ਕਹਿੰਦੇ। ਤਾਂ ਇਹ ਤੋਂ ਬਾਅਦ ਫਿਰ ਜਿਹੜੇ ਹੈਗੇ ਨੇ ਰਸ਼ੀਅਨ ਅੰਬੈਸਡਰ ਇੱਧਰ ਇਹਨਾਂ ਦੀ ਐਮਬੈਸੀ ਦੇ ਵਿੱਚ, ਉਹਨਾਂ ਨੇ ਜਵਾਬ ਦਿੱਤਾ ਵਾ, ਤੇ ਉਹਨਾਂ ਨੇ ਕਿਹਾ ਕਿ ਦੇਖੋ ਉੜੀਸਾ ਦੇ ਵਿੱਚ ਜਿਹੜੀ ਇਹ ਸਾਰੀ ਘਟਨਾ ਹੋਈ ਹੈ ਉਹਦੀ ਜਾਂਚ ਪੜਤਾਲ ਜਿਹੜੀ ਹੈ ਉਹ ਸਾਰੇ ਇੱਥੋਂ ਦੇ ਮਤਲਬ ਕਿ ਅਧਿਕਾਰੀ ਕਰ ਰਹੇ ਆ, ਇੰਡੀਆ ਦੇ ਵਿੱਚ ਹੀ ਜਾਂਚ ਪੜਤਾਲ ਹੋ ਰਹੀ ਹੈ। ਤੇ ਗੱਲ ਇਹ ਹੈ ਕਿ ਉਹ ਕਹਿੰਦੇ ਕਿ ਪਰ ਹਰਕਿਊਲ ਪੋਇਰੋਟ ਦੇ ਪ੍ਰਸ਼ੰਸਕਾਂ ਦੀ ਇਹ ਜਿਹੜੀ ਹੁਣ ਕਹਿ ਲਓ ਨਲਾਇਕੀ ਹੈ ਕਿ ਉਹਨਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਰੂਸ ਦੇ ਵਿੱਚ ਦਫਨਾਉਣ ਦੇ ਨਾਲ ਨਾਲ ਦਾਹ ਸੰਸਕਾਰ ਕਰਨ ਦੀ ਵੀ ਪਰੰਪਰਾ ਹੈ। ਤਾਂ ਉਹਨਾਂ ਨੇ ਮਨੀਸ਼ ਤਿਵਾੜੀ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਝੂਠਿਆਂ ਕੀਤਾ ਹੈ ਕਿ ਤੁਹਾਨੂੰ ਅੱਧੀ ਜਾਣਕਾਰੀ ਆ ਕਿ ਰਸ਼ੀਆ ਦੇ ਵਿੱਚ ਜੇ ਦਫਨਾਉਣ ਦੀ ਪਰੰਪਰਾ ਹੈ, ਅੰਤਮ ਆਪਾਂ ਜਿਹੜੀ ਉਹ ਰਸਮ ਕਹਿੰਦੇ ਆ, ਤਾਂ ਉਹ ਨਾਲ ਸੰਸਕਾਰ ਕਰਨ ਦੀ ਵੀ ਹੈ। ਤੋ ਇਸ ਕਰਕੇ ਕਾਫੀ ਜ਼ਿਆਦਾ ਇਹਨਾਂ ਦੋਨਾਂ ਦੇ ਜਿਹੜੇ ਭੇੜ ਹੋਏ ਆ ਟਵਿੱਟਰ ਤੇ ਕਾਫੀ ਚਰਚਾ ਦੇ ਵਿੱਚ ਆ ਗਏ। ਤੋ ਇਹ ਕਹਾਣੀ ਹੈ। ਹੁਣ ਦੇਖੋ ਇਹਦੇ ਵਿੱਚ ਕੀ ਹੈ ਕੀ ਨਹੀਂ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਜਿਹੜਾ ਮੈਂਬਰ ਪਾਰਲੀਮੈਂਟ ਆ ਪਾਵਲ ਐਂਟੋਵ, ਜਿਹੜਾ ਕਿ ਹੁਣ ਤੇ ਸੰਸਾਰ 'ਚ ਹੈ ਨਹੀਂ, ਇਹਦੇ ਬਾਰੇ ਵੀ ਇਹ ਕਿਹਾ ਗਿਆ ਕਿ ਕੁਝ ਸਮਾਂ ਪਹਿਲਾਂ ਇਹਨੇ ਯੂਕਰੇਨ ਵਾਰ ਦੇ ਮੁਤਲਕ ਇੱਕ ਵੀਡੀਓ ਪੋਸਟ ਕੀਤਾ ਸੀਗਾ ਜਿਹੜਾ ਕਿ ਆਲੋਚਨਾਤਮਕ ਸੀਗਾ ਰਸ਼ੀਆ ਸਰਕਾਰ ਵਾਸਤੇ। ਉਹਨਾਂ ਆਲੋਚਨਾ ਕੀਤੀ ਸੀ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਹੈ, ਬਰਬਾਦੀ ਕਿਉਂ ਹੋ ਰਹੀ ਹੈ। ਤਾਂ ਦੱਸਦੇ ਉਸ ਤੋਂ ਬਾਅਦ ਐਂਟੋਵ ਨੇ ਉਹ ਜਿਹੜਾ ਪੋਸਟ ਸੀ ਉਹ ਰਿਮੂਵ ਵੀ ਕਰ ਦਿੱਤਾ, ਪਰ ਉਦੋਂ ਤੱਕ ਕਹਿ ਲਓ ਕਿ ਉਹ ਜੋ ਪੁਤਿਨ ਵਿਰੋਧੀ ਇੱਕ ਲਿਸਟ ਆ ਉਹਦੇ ਵਿੱਚ ਉਹ ਨਿਸ਼ਾਨੇ ਤੇ ਆ ਚੁੱਕਾ ਸੀਗਾ। ਸੋ ਇਹ ਟੋਟਲ ਕਹਾਣੀ ਹੈ ਕਿ ਰਸ਼ੀਆ ਦਾ ਜਿਹੜਾ ਇੱਥੋਂ ਦਾ ਹੈਗਾ ਦੂਤਘਰ, ਉਹ ਤਾਂ ਕਹਿੰਦਾ ਕਿ ਕੋਈ ਇਸ ਤਰ੍ਹਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਹੈ ਹੀ ਨਹੀਂ, ਇਹ ਸਾਰਾ ਕੁਝ ਕੁਦਰਤੀ ਹੈ। ਤਾਂ ਦੂਸਰੇ ਪਾਸੇ ਮੈਂ ਜਿਵੇਂ ਕਿਹਾ ਕਿ ਜਿਹੜਾ ਇਤਿਹਾਸ ਹੈ ਜਾਂ ਜੋ ਕੁਝ ਚੱਲਦਾ ਹੈ ਉਹਦੇ ਆਧਾਰ ਤੇ ਕੁਝ ਥਿਓਰਿਸਟ ਇਹਨੂੰ ਜੋੜ ਵੀ ਰਿਹਾ ਸ਼ੱਕੀ ਨਿਗਾਹ ਨਾਲ ਦੇਖ ਕੇ। ਜੀ, ਇਹ ਪਹਿਲਾ ਨਹੀਂ ਆ ਤੇ ਸ਼ਾਇਦ ਅਖੀਰਲਾ ਵੀ ਨਾ ਹੋਵੇ ਜਿਹੜੇ ਰਸ਼ੀਅਨ ਓਲੀਗਾਰਕਾਂ ਦੀ ਜਿਹੜੀ ਏਦਾਂ ਮੌਤ ਹੋ ਰਹੀ ਆ, ਜਿਹੜੇ ਕਹਿ ਲਓ ਵੀ ਬੈਡ ਸਾਈਡ ਆਫ ਪੁਤਿਨ ਦੇ ਵੱਲ ਨੂੰ ਪਹੁੰਚ ਗਏ ਸੀਗੇ। ਅਗਲੀ ਮਿੰਟੂ ਜੀ ਗੱਲ ਕਰੀਏ ਸਿੱਧੂ ਦੀ ਰਿਹਾਈ ਤੇ ਖੁੱਲ ਕੇ ਬੋਲੇ ਪਾਰਟੀ ਪ੍ਰਧਾਨ ਵੜਿੰਗ। ਹਾਂਜੀ, ਦੇਖੋ ਵੜਿੰਗ ਸਾਹਿਬ ਬੋਲੇ ਨੇ, ਰਾਜਾ ਵੜਿੰਗ ਜੀ, ਤੇ ਰਾਜਾ ਵੜਿੰਗ ਜਦੋਂ ਬੋਲਦੇ ਨੇ ਤੇ ਫਿਰ ਆਪਣੇ ਆਪ ਖਬਰ ਜਿਹੜੀ ਆ ਉਹ ਬਣ ਜਾਂਦੀ ਆ। ਦੇਖੋ ਰਾਜਾ ਵੜਿੰਗ ਸਿੱਧੂ ਦੀ ਰਿਹਾਈ ਤੇ ਬੋਲੇ ਆ ਕਿ ਦੇਖੋ ਮੈਂ ਤੇ ਚਾਹੁੰਦਾ ਬਈ ਇਹ 26 ਜਨਵਰੀ ਤੋਂ ਪਹਿਲਾਂ ਹੀ ਆ ਜਾਣ, ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਣ, ਮੈਨੂੰ ਕੀ ਆ। ਪਰ ਨਾਲ ਉਹਨਾਂ ਨੇ ਇੱਕ ਗੱਲ ਸਪਸ਼ਟ ਕੀਤੀ ਆ ਕਿ ਵੇਖੋ ਕੋਈ ਆਪਣੇ ਪੱਧਰ ਤੇ 100 ਕਾਰ ਖੜੇ, ਕੋਈ 1000 ਕਾਰ ਖੜੇ ਸਿੱਧੂ ਦੇ ਸਵਾਗਤ ਦੇ ਵਿੱਚ, ਪਰ ਪਾਰਟੀ ਨੇ ਕੋਈ ਫੈਸਲਾ ਨਹੀਂ ਕੀਤਾ ਸਵਾਗਤ ਕਰਨ ਦਾ। ਤੇ ਗੱਲ ਤੇ ਇੱਥੇ ਆ ਕੇ ਟਿਕਾਣੇ ਲੱਗਦੀ ਹੈ ਨਾ, ਮਤਲਬ ਉਹ ਕੀ ਕਹਿ ਰਿਹਾ ਕਿ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ, ਕਿਸੇ ਨੇ ਕਾਫਲਾ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ, ਪਰ ਅਸੀਂ ਪਾਰਟੀ ਪੱਧਰ ਤੇ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ। ਤਾਂ ਨਾਲ
ਉਹਨਾਂ ਨੇ ਕਿਹਾ ਕਿ ਮੋਦੀ ਦੀ ਸੁਰੱਖਿਆ 'ਚ ਉਕਾਈ ਲਈ ਪੁਲਿਸ ਹੀ ਜ਼ਿੰਮੇਵਾਰ ਸੀ। ਚਲੋ ਉਹ ਇੱਕ ਵੱਖਰੀ ਗੱਲ ਆ ਜਿਹੜੀ ਉਹਨਾਂ ਨੇ ਪਟਿਆਲਾ 'ਚ ਕਹੀ। ਪਰ ਕਾਂਗਰਸ ਦੇ ਸੰਦਰਭ 'ਚ ਇੱਕ ਗੱਲ ਹੋਰ ਉੱਥੇ ਕਾਫੀ ਵੱਡੀ ਬੋਲੀ ਵੜਿੰਗ ਨੇ। ਉਹਨਾਂ ਨੇ ਕਿਹਾ ਕਿ ਪਰਨੀਤ ਕੌਰ ਦੇ ਮਾਮਲੇ 'ਚ ਬੋਲ ਰਹੇ ਸੀ, ਕਹਿੰਦੇ ਕਿ ਕੋਈ ਧੱਕੇ ਨਾਲ ਮਾਮਾ ਬਣਿਆ ਫਿਰੇ ਤੇ ਫਿਰ ਅਸੀਂ ਕੀ ਕਰੀਏ ਦੱਸੋ। ਮਤਲਬ ਉਹਨਾਂ ਦੇ ਕਹਿਣ ਦਾ ਭਾਵ ਅਰਥ ਇਹੋ ਹੀ ਸੀਗਾ ਕਿ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ ਹਨ, ਪਰ ਜੇ ਕੋਈ ਧੱਕੇ ਨਾਲ ਮਾਮਾ ਬਣਿਆ ਫਿਰੇ ਤੇ ਅਸੀਂ ਕੀ ਕਰੀਏ। ਤਾਂ ਇਹਦਾ ਤੁਸੀਂ ਦੇਖੋ ਕਿ ਕਿੱਡਾ ਮਜ਼ਾਹੀਆ ਜਿਹਾ ਅਰਥ ਨਿਕਲਦਾ ਹੈ ਜੋ ਉਹਨਾਂ ਨੇ ਚੋਟ ਕੀਤੀ ਹੈ। ਤਾਂ ਖੈਰ ਦੇਖੋ ਇਹ ਸਾਫ਼ ਹੈ ਕਿ ਸਿੱਧੂ ਦੇ ਮਾਮਲੇ ਦੇ ਵਿੱਚ ਉਹ ਇਹ ਤਾਂ ਕਹਿ ਨਹੀਂ ਸਕਦੇ ਕਿ ਰੱਬ ਕਰਕੇ ਸਿੱਧੂ ਬਾਹਰ ਹੀ ਨਾ ਆਵੇ। ਹੁਣ ਇਹ ਤਾਂ ਕਹਿਣਗੇ ਕਿ ਆ ਜਾਵੇ ਭਾਈ, ਵਧੀਆ ਗੱਲ ਹੈ, ਆਪਣੇ ਘਰ ਜਾਵੇ, ਠੀਕ ਆ, ਜਿਹੜੇ ਕੋਈ ਸਵਾਗਤ ਕਰਨਾ ਚਾਹੁੰਦੇ ਨੇ ਉਹ ਕਰ ਲੈਣ। ਪਰ ਅਸਲ ਦੇ ਵਿੱਚ ਕਹਾਣੀ ਕੀ ਹੈ ਕਿ ਰਾਜਾ ਵੜਿੰਗ ਤੋਂ ਲੈ ਕੇ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਇਸ ਗੱਲ ਨੂੰ ਸਮਝਦੇ ਆ ਕਿ ਜਿਵੇਂ ਹੀ ਨਵਜੋਤ ਸਿੰਘ ਸਿੱਧੂ ਬਾਹਰ ਆਏਗਾ, ਨਵਜੋਤ ਸਿੰਘ ਸਿੱਧੂ ਚੁੱਪ ਨਹੀਂ ਬੈਠਣ ਵਾਲਾ। ਮੈਂ ਖੁਦ ਗੱਲ ਕੀਤੀ ਉਹਨਾਂ ਦੀ ਟੀਮ ਦੇ ਨਾਲ, ਉਹ ਕਹਿੰਦੇ ਬਿਲਕੁਲ ਸਾਡਾ ਖਾਕਾ ਖਿੱਚਿਆ ਪਿਆ ਵਾ, ਸਾਰਾ ਕੁਝ ਉੱਥੋਂ ਹੀ ਸ਼ੁਰੂ ਕਰਾਂਗੇ ਜਿੱਥੋਂ ਰੁਕਿਆ ਸੀ। ਮਤਲਬ ਕਿ ਅਸੀਂ ਪੰਜਾਬ ਦੇ ਹਿੱਤਕਾਰੀ ਜੋ ਵੀ ਮੁੱਦੇ ਨੇ ਉਹਨਾਂ ਦੀ ਗੱਲ ਪਹਿਲਾਂ ਵਾਂਗ ਚੱਕਾਂਗੇ। ਇੱਥੇ ਇਕਨੋਮੀ ਦੀ ਗੱਲ ਹੋਵੇਗੀ, ਇੱਥੇ ਪੰਜਾਬੀਅਤ ਦੀ ਗੱਲ ਹੋਵੇਗੀ, ਅਸੀਂ ਉੱਥੋਂ ਹੀ ਆਪਣਾ ਚੈਪਟਰ ਜਿਹੜਾ ਸ਼ੁਰੂ ਕਰਾਂਗੇ। ਤਾਂ ਇਹ ਸਾਫ਼ ਹੈ। ਹੁਣ ਉਹ ਇਹ ਵੀ ਕਹਿੰਦੇ ਆ ਕਿ ਕਾਂਗਰਸ ਦੇ ਵਿੱਚ ਰਵਾਂਗੇ ਜੀ ਤੇ ਵੱਡੀਆਂ ਜ਼ਿੰਮੇਵਾਰੀਆਂ ਵੀ ਨਿਭਾਵਾਂਗੇ। ਵੱਡੀਆਂ ਜ਼ਿੰਮੇਵਾਰੀਆਂ ਦਾ ਮਤਲਬ ਕੀ ਹੈ? ਸਾਫ਼ ਹੈ ਕਿ ਸ਼ਾਇਦ ਸਿੱਧੂ ਦਾ ਰੋਲ ਫਿਕਸ ਕੀਤਾ ਜਾ ਚੁੱਕਾ ਹੈ। ਸੁਨੇਹੇ ਪੱਤਰ ਐਵੇਂ ਨਹੀਂ ਲੱਗੇ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਵੀ ਜਾ ਚੁੱਕਾ ਸੀਗਾ ਨਾ, ਮੁਲਾਕਾਤ ਕਰ ਆਇਆ। ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਦੀ ਆਪਸ 'ਚ ਨਹੀਂ ਬਣਦੀ ਤੇ ਪਹਿਲਾਂ ਸਿੱਧੂ ਤੇ ਮਨਪ੍ਰੀਤ ਦੀ ਵੀ ਘੱਟ ਬਣਦੀ ਸੀ। ਹੁਣ ਉਹ ਜਿਹੜੀ ਮੁਲਾਕਾਤ ਹੋਈ 1 ਘੰਟੇ ਦੇ ਕਰੀਬ, ਉਹਦੇ ਅਰਥ ਕੱਢੇ ਜਾਂਦੇ ਨੇ ਕਿ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਕੋਈ ਸੁਨੇਹਾ ਲੈ ਕੇ ਗਿਆ ਤੇ ਕੋਈ ਇਹਨਾਂ ਨੇ ਆਪਣੀ ਜਿਹੜੀ ਅਗਲੀ ਰਣਨੀਤੀ ਉਹ ਲਿਖੀ ਆ। ਉਧਰ ਇੱਕ ਚੀਜ਼ ਹੋਰ ਵੀ ਹੈ ਕਿ ਜਿਹੜੇ ਕਾਂਗਰਸ ਦੇ ਵਿੱਚ ਇਸ ਵੇਲੇ ਹਾਸ਼ੀਏ ਤੇ ਆਪਣੇ ਆਪ ਨੂੰ ਸਮਝ ਰਹੇ ਨੇ, ਚਾਹੇ ਉਹਦੇ ਚੋਂ ਕੁਝ ਕੱਢੇ ਵੀ ਹੋ ਸਕਦੇ ਆ, ਧੀਮਾਨ ਵਰਗੇ ਜਾਂ ਕਮਲਜੀਤ ਬਰਾੜ ਵਰਗੇ। ਇਸ ਤੋਂ ਇਲਾਵਾ ਇੱਕ ਵੱਡੀ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਡਿਵੈਲਪਮੈਂਟ ਹੋਈ ਸੀਗੀ ਪਿਛਲੇ ਦਿਨਾਂ ਦੇ ਅੰਦਰ ਕਿ ਰਜਿੰਦਰ ਕੌਰ ਭੱਠਲ, ਨੱਥੂ ਰਾਮ ਵਰਗੇ ਲੀਡਰ ਇਹ ਜਾਂ ਤਾਂ ਆਪ ਜਾਂ ਇਹਨਾਂ ਦੇ ਫਰਜ਼ੰਦ ਜਾਂ ਔਲਾਦ ਇਹਨਾਂ ਦੀ ਕਿਤੇ ਨਾ ਕਿਤੇ ਸਿੱਧੂ ਨੂੰ ਮਿਲ ਕੇ ਆਏ ਨੇ। ਇਹ ਤਾਂ ਮਤਲਬ ਕਿ ਜੋ ਇਹ ਸਮਝਦੇ ਆ ਕਿ ਅਸੀਂ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਤੁਰੇ ਆ ਰਹੇ ਹਾਂ, ਅੱਜ ਅਮਰਿੰਦਰ ਸਿੰਘ ਚਲੇ ਗਿਆ ਜਾਂ ਸੁਨੀਲ ਜਾਖੜ ਚਲੇ ਗਿਆ ਜਾਂ ਕੋਈ ਕੱਢ ਦਿੱਤਾ ਗਿਆ, ਪਰ ਸਾਡੀ ਪੁੱਛ ਪ੍ਰਤੀਤ ਖਤਮ ਹੋ ਗਈ। ਕਿਉਂ? ਧੜਿਆਂ ਕਰਕੇ। ਤਾਂ ਹੁਣ ਸ਼ਾਇਦ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੇਖਣ ਵਾਲੀ ਗੱਲ ਹੋਏਗੀ ਕਿ ਜਿਹੜੇ ਉਹ ਹਾਸ਼ੀਆਗ੍ਰਸਤ ਲੋਕ ਆਪਣੇ ਆਪ ਨੂੰ ਸਮਝ ਰਹੇ ਨੇ, ਜੇ ਉਹ ਵੀ ਸਿੱਧੂ ਦੀ ਅਗਵਾਈ ਕਬੂਲ ਲੈਂਦੇ ਆ ਤਾਂ ਸਿੱਧੂ ਦੀ ਫਰਜ਼ ਕਰੋ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਫਿਕਸ ਹੁੰਦੀ ਕੋਈ, ਤਾਂ ਫਿਰ ਨਵਜੋਤ ਸਿੰਘ ਸਿੱਧੂ ਲਈ ਤਾਂ ਠੀਕ ਠਾਕ ਹੀ ਆ ਕੰਮ, ਉਹ ਤਾਂ ਆਪਣੇ ਫੈਸਲੇ ਲੈਣ ਲਈ ਆਜ਼ਾਦ ਹੈ। ਪਰ ਕਾਂਗਰਸ ਵਾਸਤੇ ਇੱਕ ਵਿਪਤਾ ਦੀ ਘੜੀ ਫੇਰ ਆਏਗੀ। ਤਾਂ ਇਹੋ ਲੱਗਦਾ ਜਿੰਨਾ ਕੁ ਮੈਂ ਸਮਝਦਾ ਇਸ ਚੀਜ਼ ਨੂੰ ਕਿ ਸ਼ਾਇਦ ਹਾਈ ਕਮਾਨ ਇਕੱਠੇ ਹੀ ਤੋਰਨ ਦਾ ਯਤਨ ਕਰੇਗੀ ਤੇ ਨਵਜੋਤ ਸਿੰਘ ਸਿੱਧੂ ਨੂੰ ਹੀ ਅੱਗੇ ਇੱਕ ਤਰ੍ਹਾਂ ਨਾਲ ਲਾਏਗੀ ਕਿ ਬਾਈ ਸਾਰਿਆਂ ਨੇ ਆਪੋ ਆਪਣੇ ਪੱਧਰ ਤੇ ਕੰਮ ਹੁਣ ਕਰ ਲਿਆ, ਸਾਰਿਆਂ ਨੇ ਜ਼ਿੰਮੇਵਾਰੀਆਂ ਨਿਭਾ ਕੇ ਦੇਖ ਲਈਆਂ, ਤਾਂ ਹੁਣ ਸਿੱਧੂ ਨੂੰ ਫ੍ਰੀ ਹੈਂਡ ਦੇ ਕੇ ਤੇ ਫਿਰ ਦੇਖਦੇ ਆ ਕਿ ਠੋਕੋ ਤਾੜੀ ਹੁੰਦੀ ਹੈ ਕਿ ਨਹੀਂ ਹੁੰਦੀ। ਤਾਂ ਲੱਗਦਾ ਇਹੋ ਆ ਕਿ ਨਵਜੋਤ ਸਿੰਘ ਸਿੱਧੂ ਦਾ ਰੋਲ ਰਹੇਗਾ, ਵੱਡਾ ਰੋਲ ਰਹੇਗਾ ਜੇ ਉਹ ਕਾਂਗਰਸ 'ਚ ਰਹੇਗਾ। ਜੇ ਰੋਲ ਨਹੀਂ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਰਹੇਗਾ, ਪਰ ਇਹਦਾ ਇਮਕਾਨ ਘੱਟ ਹੈ। ਸੋ ਇਸ ਕਰਕੇ ਕਾਫੀ ਜਿੱਦਾਂ ਕਹਿ ਲਈਏ ਕਿ ਕਾਂਗਰਸੀ ਹੀ ਨਜ਼ਰਾਂ ਨਾਲ ਦੇਖ ਰਹੇ ਆ ਕਿ ਜਿੱਦਣ ਸਿੱਧੂ ਆਏਗਾ ਉਸ ਤੋਂ ਬਾਅਦ ਕੀ ਬਣਦਾ ਹੈ। ਜੀ ਜੀ ਜੀ। ਅਗਲੀ ਗੱਲ ਕਰੀਏ, ਬੀਰ ਦਵਿੰਦਰ ਸਿੰਘ ਹੋਣਾ ਦੀ ਚੇਤਾਵਨੀ, ਸੰਵਿਧਾਨਿਕ ਸੰਕਟ ਪੈਦਾ ਹੋ ਸਕਦਾ। ਦੇਖੋ, ਸੰਵਿਧਾਨਕ ਸੰਕਟ ਪੈਦਾ ਇਉਂ ਹੋ ਸਕਦਾ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਚਰਚਾ ਵੀ ਕੀਤੀ ਸੀ ਕਿ ਸਰਦ ਰੁੱਤ ਦਾ ਸੈਸ਼ਨ ਹੋਇਆ ਹੀ ਨਹੀਂ ਐਤਕੀ। ਮਤਲਬ ਕਿ ਇਸ ਸਾਲ 2022 ਦੇ ਵਿੱਚ ਸਰਦ ਰੁੱਤ ਦਾ ਸੈਸ਼ਨ ਹੋਇਆ ਨਹੀਂ ਹੈ। ਤਾਂ ਕਿਉਂਕਿ ਬੀਰ ਦਵਿੰਦਰ ਸਿੰਘ ਤੁਹਾਨੂੰ ਪਤਾ ਹੀ ਹੈ ਕਿ ਇਹ ਖੁਦ ਡਿਪਟੀ ਸਪੀਕਰ ਜੂ ਰਹੇ ਨੇ
ਇਹਨਾਂ ਨੂੰ ਸਾਰੀਆਂ ਕਾਨੂੰਨਨ ਘੁੰਡੀਆਂ ਦਾ ਪਤਾ ਹੈ। ਇਹਨਾਂ ਨੇ ਗੱਲ ਕਹੀ ਹੈ ਕਿ ਕੁਲਤਾਰ ਸਿੰਘ ਸੰਧਵਾਂ ਵੱਲੋਂ 3 ਅਕਤੂਬਰ ਨੂੰ ਅਣਮਿੱਥੇ ਸਮੇਂ ਲਈ ਇਹ ਜਿਹੜਾ ਵਿਸ਼ੇਸ਼ ਇਜਲਾਸ ਸੀਗਾ ਉਹ ਉਠਾ ਦਿੱਤਾ ਗਿਆ ਸੀ, ਪਰ 3 ਮਹੀਨੇ ਬੀਤ ਜਾਣ ਦੇ ਬਾਅਦ ਵੀ ਪੰਜਾਬ ਵਿਧਾਨ ਸਭਾ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਸੰਵਿਧਾਨ ਦੀ ਧਾਰਾ 174 ਉਪਬੰਧ 2 ਅਨੁਸਾਰ ਹਾਲੇ ਤੱਕ ਵਿਧੀਵਤ ਢੰਗ ਨਾਲ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਨਹੀਂ ਕੀਤਾ ਗਿਆ। ਹੁਣ ਆਪਾਂ ਇੱਕ ਸਵਾਲ ਉਠਾ ਸਕਦੇ ਹਾਂ ਕਿ 3 ਅਕਤੂਬਰ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ ਤੇ ਅਣਮਿੱਥੇ ਸਮੇਂ ਲਈ ਮੁਲਤਵੀ ਨਹੀਂ ਕੀਤਾ ਗਿਆ, ਵੀ ਇਹਦਾ ਕੀ ਹੈ? ਇਹਦਾ ਇਹ ਹੁੰਦਾ ਹੈ ਕਿ ਜਿਵੇਂ ਮਤਲਬ ਕਿ ਇਹਨਾਂ ਨੇ, ਯਾਦ ਹੋਣਾ ਤੁਹਾਨੂੰ, ਇੱਕ ਸਿੜੀ ਸਿਆਪਾ ਪਾ ਲਿਆ ਸੀ ਰਾਜਪਾਲ ਦੇ ਨਾਲ, ਕਿਉਂਕਿ ਰਾਜਪਾਲ ਅੜ ਗਿਆ ਕਿ ਤੁਸੀਂ ਪਹਿਲਾਂ ਏਜੰਡਾ ਦੱਸੋ ਵਿਦੇਸ਼ ਇਜਲਾਸ ਦੇ ਦੌਰਾਨ। ਫਿਰ ਇਹਨਾਂ ਨੇ ਉਹ ਖਾਨਾ ਪੂਰਤੀ ਕੀਤੀ। ਹੁਣ ਇਹਨਾਂ ਨੂੰ ਪਤਾ ਸੀਗਾ ਕਿ ਫੇਰ ਜਦੋਂ ਵੀ ਕਿਤੇ ਸਾਨੂੰ ਸੈਸ਼ਨ ਸੱਦਣ ਦੀ ਲੋੜ ਪਈ ਤਾਂ ਰਾਜਪਾਲ ਕਿੱਲੀ ਨੱਪ ਸਕਦਾ। ਤਾਂ ਐਤਕੀ ਇਹਨਾਂ ਨੇ ਕੀ ਕੀਤਾ ਕਿ ਦਿੱਲੀ ਦੀ ਤਰਜ਼ ਤੇ ਜਿਵੇਂ ਕਰਦੇ ਆ ਕਿ ਵਿਧਾਨ ਸਭਾ ਨੂੰ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਨਹੀਂ ਕੀਤਾ, ਸਸਪੈਂਡ ਨਹੀਂ ਕੀਤਾ, ਉਹਨੂੰ ਮਤਲਬ ਕਿ ਉਠਾਇਆ ਵੀ ਜਾਨੀ ਉਹ ਚੱਲਦੀ ਪਈ ਹਾਲੇ, ਕਿਸੇ ਵੇਲੇ ਵੀ ਵਿਸ਼ੇਸ਼ ਇਜਲਾਸ ਸੱਦਿਆ ਜਾ ਸਕਦਾ ਹੈ। ਤਾਂ ਮੁਲਤਵੀ ਤੋਂ ਬਾਅਦ ਕੀ ਹੈ ਕਿ ਦੁਬਾਰਾ ਤੁਹਾਨੂੰ ਪ੍ਰਕਿਰਿਆ ਆਰੰਭਣੀ ਪਏਗੀ। ਸਮਝ ਗਏ ਨਾ, ਬੜੀ ਸੌਖਤਾ ਦੇ ਨਾਲ। ਤਾਂ ਇਸ ਕਰਕੇ ਹੁਣ ਇਹਨਾਂ ਨੇ ਕਿਹਾ ਕਿ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ ਨਾ, ਉਹਦੇ ਵਿੱਚ ਕੀ ਹੁੰਦਾ ਹੈ ਕਿ ਇਹਨਾਂ ਨੇ, ਕਿਉਂਕਿ ਰੂਲ ਬੁੱਕ ਸਾਰੀ ਪੜ੍ਹੀ ਵੀ ਹੈ, ਵੈਸੇ ਤਾਂ ਮੈਂ ਵੀ ਪੜ੍ਹੀ ਹੈ, ਰੂਲ ਬੁੱਕ ਬੋਲਦੀ ਹੁੰਦੀ ਹੈ, ਫਿਰ ਉਹ ਦੱਸਦੀ ਹੈ ਸਾਰਾ ਕੁਝ। ਤੁਸੀਂ ਵੀ ਪੜ੍ਹੀ ਹੋਣੀ ਹੈ ਬਹੁਤ ਸਾਰੇ ਲੋਕਾਂ ਨੇ। ਮਤਲਬ ਕਿ ਵਿਧੀ ਵਿਧਾਨ ਹੁੰਦਾ ਹੈ ਨਾ, ਸੰਸਦ ਦਾ, ਰਾਜ ਸਭਾ ਦਾ ਤੇ ਵਿਧਾਨ ਸਭਾ ਦਾ, ਵੀ ਕਿਵੇਂ ਚੱਲਣੀ ਹੈ। ਤਾਂ ਇਹਨਾਂ ਨੇ ਜਿਵੇਂ ਹੁਣ ਦੱਸੀ 174 ਉਪਬੰਧ 2 ਵੀ ਇਹ ਵਿਧੀਵਤ ਢੰਗ ਦੇ ਨਾਲ ਚੁੱਕੀ ਨਹੀਂ ਗਈ ਸਭਾ ਜਿਹੜੀ ਆ। ਤਾਂ ਦੂਜੇ ਪਾਸੇ ਇਹਨਾਂ ਨੇ ਫਿਰ ਇੱਕ ਹਵਾਲਾ ਦਿੱਤਾ ਹੈ ਸੰਵਿਧਾਨ ਦੀ ਧਾਰਾ 175 ਉਪਬੰਧ 1 ਦੀ। ਇਹ ਸੰਵਿਧਾਨ ਦੀ ਧਾਰਾ 174 ਉਪਬੰਧ 2 ਦੀ ਗੱਲ ਹੈ। ਹੁਣ 175 ਉਪਬੰਧ 1 ਦੀ ਗੱਲ ਕਰਦੇ ਆ ਕਿ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ, ਅੱਗੇ ਨਿਯਮਾਵਲੀ ਆ ਗਈ ਆਰਟੀਕਲ ਦੀ, ਸੰਵਿਧਾਨ ਦੇ ਆਰਟੀਕਲ ਦੇ। ਉਹ ਕਹਿੰਦੇ ਆ ਕਿ ਖੰਡ 5 ਤੇ ਭਾਗ 5 ਤੇ ਨਿਯਮ 17, ਇਹ ਅਹਿਮ ਹੈ। ਇਹ ਜਿਹੜਾ ਨਿਯਮ ਹੈ ਇਹਦੇ ਵਿੱਚ ਕੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਹਰ ਵਰੇ ਤੋਂ ਜਦੋਂ ਇਜਲਾਸ ਸ਼ੁਰੂ ਹੋਏਗਾ ਤਾਂ ਪਹਿਲਾ ਇਜਲਾਸ ਰਾਜਪਾਲ ਦੇ ਭਾਸ਼ਣ ਨਾਲ ਹੀ ਸ਼ੁਰੂ ਹੋਣਾ ਹੈ। ਤਾਂ ਅਜਿਹੇ ਇਜਲਾਸ ਤੋਂ ਪਹਿਲਾਂ ਜਿਹੜਾ 3 ਅਕਤੂਬਰ ਤੋਂ ਅਨਿਸ਼ਚਿਤ ਰੂਪ ਦੇ ਵਿੱਚ ਇਹਨਾਂ ਨੇ ਲਮਕਾਇਆ ਹੋਇਆ ਵਿਧਾਨ ਸਭਾ ਦਾ ਇਜਲਾਸ, ਇਹਨੂੰ ਮੁਲਤਵੀ ਕਰਨਾ ਜਿਹੜਾ ਹੈ ਉਹ ਵਿਧੀਵਤ ਜ਼ਰੂਰੀ ਹੈ। ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਫਿਰ ਇੱਕ ਸੰਵਿਧਾਨਕ ਸੰਕਟ ਫਿਰ ਤੋਂ ਸਟਾਰਟ ਹੋ ਜਾਏਗਾ। ਇਹਨਾਂ ਨੇ ਚੇਤਾ ਦਿੱਤਾ ਹੈ ਬਈ ਮਤਲਬ ਕਿ ਇਹ ਜਿਹੜਾ ਜੋ ਵੀ ਹੈ ਇਹ ਫਿਰ ਅਤੀ ਆਵਸ਼ਕ ਬਜਟ ਇਜਲਾਸ ਹੁੰਦਾ ਜਿਹੜਾ, ਉਹਨੂੰ ਉਸ ਟਰਮ ਚ ਬੋਲਦੇ ਆ, ਉਹ ਸੱਦਣ ਦੀ ਜਿਹੜੀ ਅਮਲੀ ਪ੍ਰਕਿਰਿਆ ਸ਼ੁਰੂ ਹੋਏਗੀ, ਉਸ ਸਮੇਂ ਇੱਕ ਵੱਡੇ ਸੰਵਿਧਾਨਕ ਅੜਿੱਕੇ ਦਾ ਸਾਹਮਣਾ ਕਰਨਾ ਪੈ ਜਾਏਗਾ ਤੁਹਾਨੂੰ। ਤਾਂ ਇਹ ਹੁਣ ਦੇਖਣਾ ਪਏਗਾ ਕਿਉਂਕਿ ਇਹਨਾਂ ਦੀਆਂ ਕੈਬਨਿਟ ਦੀਆਂ ਮੀਟਿੰਗਾਂ ਵੀ ਹੋਈਆਂ, ਜਾਂ ਤਾਂ ਉੱਥੇ ਫੈਸਲਾ ਕਰਕੇ ਤੇ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਕਰ ਦਿੰਦੇ। ਹੁਣ ਇਹਦੇ ਚ ਖੁਦ ਕੁਲਤਾਰ ਸਿੰਘ ਸੰਧਵਾ ਵੀ ਕਹਿੰਦੇ ਨੇ ਕਿ ਅਸੀਂ ਦੇਖ ਰਹੇ ਹਾਂ ਜੀ, ਅਸੀਂ ਸਰਕਾਰ ਨੂੰ ਦੱਸ ਦਿੱਤਾ ਹੈ, ਸੂਚਿਤ ਕਰ ਦਿੱਤਾ। ਇਹਦਾ ਮਤਲਬ ਇਹ ਹੈ ਕਿ ਸਰਕਾਰ ਇਸ ਜ਼ਰੂਰੀ ਕੰਮ ਨੂੰ ਕਰਨਾ ਹੀ ਭੁੱਲ ਗਈ ਸ਼ਾਇਦ। ਹੁਣ ਕਿਉਂਕਿ ਸੀਐਮ ਸਾਹਿਬ ਤੇ ਰਾਜਸਥਾਨ ਦੇ ਵਿੱਚ ਗਏ ਨੇ ਟਿੱਬੀਆਂ 'ਚ ਛੁੱਟੀਆਂ ਮਨਾਉਣ ਲਈ, ਹੈਪੀ ਨਿਊ ਈਅਰ ਕਰਨ ਵਾਸਤੇ ਆਪਣੇ ਟੱਬਰ ਨਾਲ। ਚਲੋ ਉਹਨਾਂ ਨੂੰ ਨਵਾਂ ਸਾਲ ਮੁਬਾਰਕ ਤੇ ਸ਼ਾਦੀ ਦੀ ਵੀ ਮੁਬਾਰਕ ਵਨਸ ਅਗੇਨ। ਪਰ ਗੱਲ ਇਹ ਹੈ ਕਿ ਜ਼ਰੂਰੀ ਕੰਮ ਤੇ ਕਰੋ ਨਾ। ਹੁਣ ਜੇ ਉਹ ਸੰਵਿਧਾਨਕ ਸੰਕਟ ਫਿਰ ਇਜਲਾਸ ਵੇਲੇ ਸ਼ੁਰੂ ਹੋ ਜਾਂਦਾ ਤਾਂ ਫਿਰ ਉਹ ਸਮਾਂ ਵਿਅਰਥ ਗਵਾਉਣ ਵਾਲਾ ਕਿਤੇ ਨਾ ਕਿਤੇ ਕੰਮ ਹੋ ਜਾਏਗਾ। ਵਾਕਈ ਭੰਬਲ ਪੂਸਿਆਂ ਸੀ ਜਿਹੜਾ ਉਹ ਫਸੇ ਰਹਿਣ। ਉਹਨਾਂ ਨੇ ਸੋਚਿਆ ਵੀ ਇਸ ਵਾਰ ਆਪਾਂ ਕੰਨ ਦੂਜੇ ਪਾਸੋਂ ਫੜ ਲਿਆ, ਪਰ ਇਹ ਨਹੀਂ ਪਤਾ ਵੀ ਕੰਨ ਖਿੱਚਿਆ ਪੀੜ ਤਾਂ ਹੁੰਦੀ ਹੋਈ ਆ। ਹਿਮਾਚਲ ਵੀ ਕਰ ਰਿਹਾ ਕਹਿੰਦੇ ਪੰਜਾਬ ਨੂੰ ਦੂਸ਼ਿਤ। ਨਹੀਂ, ਦੇਖੋ ਮਨੀਸ਼ ਤਿਵਾੜੀ ਇੱਕ ਵਾਰੀ ਫੇਰ ਇੱਥੇ ਚਰਚਾ ਚ ਆਉਣਗੇ। ਇਹਨਾਂ ਨੇ ਇੱਕ ਪੱਤਰ ਲਿਖਿਆ, ਪੱਤਰ ਲਿਖ ਕੇ ਜਿਹੜੇ ਮੁੱਖ ਮੰਤਰੀ ਨੇ ਇਹਨਾਂ ਦੀ ਪਾਰਟੀ ਦੇ ਹੀ ਜੈਰਾਮ ਠਾਕੁਰ, ਉਹਨਾਂ ਨੂੰ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਚੱਲ ਰਹੀਆਂ ਸਨਅਤੀ ਇਕਾਈਆਂ ਮਾਡਲਸ ਕਾਸਮੈਟਿਕ ਪ੍ਰਾਈਵੇਟ ਲਿਮਟਿਡ ਅਤੇ ਇੱਕ ਹੋਰ ਫੈਟ ਉਤਪਾਦਕ ਕੰਪਨੀ ਜੋ ਜ਼ਿਲ੍ਹੇ ਦੀ ਸਰਹੱਦ ਤੇ ਸਥਿਤ ਹਨ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੇ ਸੰਦਰਭ ਵਿੱਚ ਹੈ, ਜਿਸ ਦਾ ਪ੍ਰਭਾਵ ਊਨਾ ਜ਼ਿਲ੍ਹੇ ਦੀ ਸਰਹੱਦ ਤੇ ਉਹਨਾਂ ਦੇ ਲੋਕ ਸਭਾ ਹਲਕੇ ਚ ਪੈਂਦੇ ਗੜਸ਼ੰਕਰ ਵਿਧਾਨ ਸਭਾ ਹਲਕੇ ਦੇ ਬੀਟ ਖੇਤਰ ਦੇ ਪਿੰਡ
ਮਹਿੰਦਵਾਨੀ ਤੇ ਪੈਂਦਾ ਹੈ। ਸੋ ਇਹ ਪੱਤਰ ਦੇ ਵਿੱਚੋਂ ਮੈਂ ਉਹਨਾਂ ਕੋ ਕੱਢ ਦਿੱਤਾ, ਕੋਟ ਕਰ ਦਿੱਤਾ ਕਿ ਉਹਨਾਂ ਨੇ ਜੋ ਲਿਖਿਆ ਹੈ। ਲਿਖਣ ਦਾ ਮਤਲਬ ਕੀ ਹੈ ਕਿ ਬਈ ਹੁਣ ਦੇਖੋ ਹਿਮਾਚਲ ਉੱਤੇ ਆ ਗਿਆ, ਥੱਲੇ ਮੈਦਾਨੀ ਏਰੀਆ ਸ਼ੁਰੂ ਹੋ ਗਿਆ। ਉਹ ਕਹਿੰਦੇ ਕਿ ਤੁਹਾਡੀਆਂ ਜਿਹੜੀਆਂ ਯੂਨਿਟਸ ਨੇ, ਕੁਛ ਸਨਅਤੀ ਇਕਾਈਆਂ ਨੇ ਜਿਹੜੀਆਂ, ਉਹਨਾਂ ਦਾ ਪ੍ਰਦੂਸ਼ਣ ਮਤਲਬ ਕਿ ਉਹਨਾਂ ਦਾ ਜੋ ਨਿਕਾਸੀ ਹੋਏਗੀ, ਕੁਛ ਵੀ ਜੋ ਵੀ, ਤਾਂ ਉਹ ਸਾਰੀ ਜਿਹੜੀ ਹੈ ਉਹ ਪੰਜਾਬ ਦੇ ਯਾਨੀ ਮੇਰੇ ਲੋਕ ਸਭਾ ਹਲਕੇ ਦੇ ਪਿੰਡ ਨੂੰ ਪ੍ਰਭਾਵਿਤ ਕਰ ਰਹੀ ਹੈ, ਤੇ ਜਿਹਦੇ ਕਰਕੇ ਹਵਾ ਜ਼ਹਿਰੀਲੀ ਹੋ ਗਈ ਆ, ਪਾਣੀ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਰਿਹਾ ਹੈ। ਤਾਂ ਮਤਲਬ ਕਿ ਉਹ ਕਹਿ ਰਹੇ ਨੇ ਕਿ ਜਿਹੜੇ ਤੁਹਾਡੇ ਉਦਯੋਗ ਨੇ ਉਹ ਸਾਡੇ ਇੱਥੋਂ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਹੇ ਨੇ ਬਾਈ। ਤਾਂ ਇਹ ਵੈਸੇ ਤਾਂ ਦੇਖੋ ਕੁਛ ਹੱਦ ਤੱਕ ਸਤਲੁਜ ਦਰਿਆ ਵਿੱਚ ਵੀ ਆਪਾਂ ਸਮਝਦੇ ਹਾਂ ਕਿ ਜਿਹੜੀ ਨਦੀ ਹੈ, ਸਵਾਂ ਨਦੀ, ਉਹ ਜਾ ਕੇ ਰਲਦੀ ਹੈ, ਤਾਂ ਉਹਦੇ ਵਿੱਚ ਵੀ ਕੈਮੀਕਲ ਪਾਏ ਜਾਂਦੇ ਨੇ, ਦੱਸਦੇ ਆ ਕਿ ਪਿੱਛੋਂ ਵੀ ਮਿਲਣੇ ਸ਼ੁਰੂ ਹੋ ਜਾਂਦੇ ਨੇ। ਚਲੋ ਉਹ ਤਾਂ ਇੱਕ ਵੱਖਰਾ ਵਿਸ਼ਾ ਹੋ ਜਾਂਦਾ ਹੈ, ਨਦੀਆਂ ਪ੍ਰਦੂਸ਼ਣ ਦਾ, ਜਲ ਪ੍ਰਦੂਸ਼ਣ ਦਾ। ਪਰ ਇੱਥੇ ਰਸਾਵ ਹੀ ਮੇਰਾ ਖਿਆਲ ਹੈ ਕਿ ਕਿਤੇ ਨਾ ਕਿਤੇ ਉਹ ਚਰਚਾ ਦਾ ਵਿਸ਼ਾ ਹੈ। ਤਾਂ ਇਹ ਆ ਕਿ ਬਈ ਹੁਣ ਦੇਖੋ ਇੰਟਰਸਟੇਟ ਮਸਲਾ ਹੈ, ਪਰ ਗੱਲ ਇਹ ਆ ਕਿ ਜੇ ਬਿਲਕੁਲ ਸਾਡਾ ਧੂੰਆਂ ਉੱਡਦਾ ਹੈ ਤੇ ਉਹ ਧੂੰਆਂ ਵੀ ਕਿਤੇ ਨਾ ਕਿਤੇ ਦੇਖੋ ਕਿੰਨਾ ਜ਼ਿਆਦਾ ਚਰਚਿਤ ਹੁੰਦਾ ਆ। ਤਾਂ ਜੇ ਹੁਣ ਇਸ ਤਰ੍ਹਾਂ ਦੀ ਨਿਕਾਸੀ ਕਿਸੇ ਪਿੰਡ ਨੂੰ ਜਾਂ ਕਿਸੇ ਇਲਾਕੇ ਨੂੰ, ਕਿਸੇ ਨੂੰ ਪ੍ਰਭਾਵਿਤ ਕਰ ਰਹੀ ਹੈ, ਤਾਂ ਬਾਈ ਫਿਰ ਤੁਹਾਨੂੰ ਸੰਭਾਲਣ ਦੀ ਜ਼ਰੂਰਤ ਹੈ ਨਾ। ਤਾਂ ਇਸ ਕਰਕੇ ਵੈਸੇ ਮੇਰਾ ਤਾਂ ਮੰਨਣਾ ਇਹੋ ਆ ਕਿ ਬਈ ਸਾਰੇ ਪਾਸੇ ਹੀ ਪ੍ਰਦੂਸ਼ਣ ਤੇ ਕੰਮ ਕਰਨ ਦੀ ਲੋੜ ਆ, ਕਿਉਂਕਿ ਬਹੁਤ ਹੀ ਜ਼ਿਆਦਾ ਅਹਿਮ ਮੁੱਦਾ ਹੈ। ਇਹ ਲੋਕਾਂ ਦੀ ਜਾਨ ਮਾਲ ਨਾਲ ਜੁੜਿਆ ਮੁੱਦਾ ਹੈ। ਇਹਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਵਾਸਤੇ ਪੂਰੇ ਇੰਡੀਆ ਦੇ ਵਿੱਚ ਹੀ ਮੈਂ ਤਾਂ ਸਮਝਦਾ ਕਿ ਜਿੱਥੇ ਜਿੱਥੇ ਜੇ ਇਹ ਸਾਰਾ ਕੁਝ ਹੋ ਰਿਹਾ ਹੈ, ਉੱਥੇ ਉੱਥੇ ਰੋਕਣ ਦੀ ਲੋੜ ਆ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਜੀ ਆ ਗਿਆ, ਇੱਕ ਵਾਰੀ ਫੇਰ ਆ ਗਿਆ NRIਆਂ ਲਈ WhatsApp ਨੰਬਰ। ਹਾਂਜੀ, ਮੈਂ ਤੁਹਾਨੂੰ ਦੇ ਦੇਣਾ WhatsApp ਨੰਬਰ, ਪਰ ਇਹ ਨਾ ਵੀ ਨਵੇਂ ਸਾਲ ਦੀ ਵਧਾਈ ਨਹੀਂ ਭੇਜਣੀ, ਬਸ ਉਹ ਕਹਿੰਦੇ ਕਿ ਸ਼ਿਕਾਇਤ ਹੀ ਭੇਜਣੀ ਹੈ। ਠੀਕ ਹੈ, ਤੁਸੀਂ ਉਹਨਾਂ ਨੂੰ ਦਿੱਲੀ ਵਾਲਿਆਂ ਦੀਆਂ ਮੁਬਾਰਕਾਂ ਭੇਜਣ ਲੱਗ ਜਾਓ ਵੀ ਨਵੇਂ ਸੱਜਣ ਸਹੇੜਿਆਂ ਦੀਆਂ ਮੁਬਾਰਕਾਂ, ਇਹ ਨਹੀਂ ਚੱਲਣਾ। ਤਾਂ ਖੈਰ WhatsApp ਨੰਬਰ ਇਹਨਾਂ ਨੇ ਜਾਰੀ ਕਰ ਦਿੱਤਾ ਜੀ। WhatsApp ਨੰਬਰ ਹੈਗਾ ਜੇ 90-560 ਤੇ 09884। ਮੈਂ ਫਿਰ ਬੋਲ ਦਿੰਦਾ 90-560 ਤੇ 09884। ਇਹ ਤੁਸੀਂ ਲਿਖ ਵੀ ਲੈਣਾ ਰਾਜਕਰਨਵੀਰ ਸਿੰਘ ਜੀ, ਤੇ ਦੱਸ ਦੇਣਾ ਵੀ ਕੀ ਰਿਸਪੌਂਡ ਤੁਹਾਨੂੰ ਇਹ ਦਿੰਦੇ ਨੇ। ਤਾਂ ਇਹਨਾਂ ਨੇ ਮਤਲਬ ਕਿ ਇੱਕ WhatsApp ਨੰਬਰ ਤੁਹਾਡੇ ਵਾਸਤੇ ਜਾਰੀ ਕਰ ਦਿੱਤਾ NRIs ਵਾਸਤੇ ਕਿ ਬਈ ਜ਼ਰੂਰੀ ਨਹੀਂ ਹੈ ਕਿ ਇੱਥੇ ਮਿਲਣੀਆਂ ਦੇ ਵਿੱਚ ਆਓ, ਟਿਕਟ ਕਟਾ ਕੇ ਇੱਥੇ ਆ ਕੇ ਦੁੱਖ ਰੋਵੋ। ਸਾਨੂੰ ਤੁਸੀਂ ਆਪਣੀ ਕੰਪਲੇਂਟ ਜਿਹੜੀ ਆ ਉਹ ਇਸ ਨੰਬਰ ਤੇ ਵੀ ਘਲਾ ਸਕਦੇ ਜੇ। ਤਾਂ ਇਸ ਕਰਕੇ ਇਹਨਾਂ ਨੇ ਇਹ ਨੰਬਰ ਜਿਹੜਾ ਉਹ ਜਾਰੀ ਕਰ ਦਿੱਤਾ। ਵੈਸੇ ਤਾਂ ਇਹਨਾਂ ਨੇ ਕਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਂ ਹੋਰ ਵੀ ਬਥੇਰੇ ਨੰਬਰ ਜਿਹੜੇ ਉਹ ਜਾਰੀ ਕੀਤੇ ਆ, ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਕੀ ਹਸ਼ਰ ਹੋਇਆ, ਸਭ ਨੂੰ ਪਤਾ ਹੈ। ਹਜ਼ਾਰਾਂ ਸ਼ਿਕਾਇਤਾਂ ਗਈਆਂ ਜ਼ੋਰ ਜੀ, ਹਜ਼ਾਰਾਂ ਸ਼ਿਕਾਇਤਾਂ, ਕੁਝ ਸ਼ਿਕਾਇਤਾਂ ਤੇ ਕਾਰਵਾਈ ਹੋਈ, ਬਾਕੀ ਹਜ਼ਾਰਾਂ ਸ਼ਿਕਾਇਤਾਂ ਜਿਹੜੀਆਂ ਉਹ ਉਦਾਂ ਹੀ ਲਮਕਦੀਆਂ ਪਈਆਂ ਨੇ, ਉਦਾਂ ਹੀ ਸੁੱਕਦੀਆਂ ਪਈਆਂ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਤਣੀਆਂ ਬੰਨ੍ਹਦੇ ਹੁੰਦੇ ਸਨ ਤੇ ਲੀੜੇ ਸੁੱਕਦੇ ਹੁੰਦੇ, ਲਮਕਦੇ ਹੁੰਦੇ ਸੀਗੇ। ਅੱਜ ਕੱਲ ਤੇ ਹੈਂਗਰਾਂ ਆ ਗਈਆਂ ਨੇ। ਖੈਰ ਇਹ ਨੰਬਰ ਹੈਗਾ ਜੀ, ਇਹਦੇ ਤੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਇਨ ਕੇਸ ਜੇ ਕੋਈ ਜ਼ਰੂਰਤ ਲੱਗਦੀ ਆ ਕਿ ਅਸੀਂ ਸ਼ਿਕਾਇਤ ਕਰਨੀ ਆ। ਤਾਂ ਖੈਰ ਇਹਨਾਂ ਨੇ ਨਾਲ ਇਹ ਵੀ ਕਿਹਾ ਕਿ ਫਾਸਟ ਟਰੈਕ ਅਦਾਲਤਾਂ ਵੀ ਬਣਾਵਾਂਗੇ, ਤੇ ਬਾਕੀ ਜਿਹੜੀਆਂ ਮਿਲਣੀਆਂ, ਜਿੰਨੇ ਕੁ ਕੇਸ ਮੈਂ ਦੇਖੇ ਆ, ਜਿੰਨਾ ਕੁ ਡਾਟਾ ਆਪਣੇ ਕੋਲ ਮੌਜੂਦ ਸੀਗਾ ਮੀਡੀਆ ਰਿਪੋਰਟਾਂ ਰਾਹੀਂ, ਉਹਦੇ 'ਚ ਇਹ ਸਿੱਟਾ ਨਿਕਲਦਾ ਵਾ ਕਿ 80% ਤੁਹਾਡੇ ਮਾਮਲੇ ਜਿਹੜੇ ਆ NRIs ਨਾਲ ਜੁੜੇ ਉਹ ਜ਼ਮੀਨੀ ਆ, ਜ਼ਮੀਨਾਂ ਦੇ ਵਿਵਾਦ ਆ। ਕੋਈ ਕਹਿੰਦਾ ਕਿ ਜਾਲੀ ਦਸਤਾਵੇਜ਼ ਬਣਾ ਕੇ ਨੱਪ ਗਿਆ, ਕੋਈ ਕਹਿੰਦਾ ਭਰਾ ਹੀ ਨੱਪ ਗਿਆ। ਮਤਲਬ ਕਿ ਢਿੱਡ ਨੂੰ ਢਿੱਡ ਖਾਈ ਜਾਂਦੇ ਆ, ਕਿਤੇ ਲੋਕਾਂ ਨੂੰ ਲੋਕ ਖਾਈ ਜਾਂਦੇ ਆ। ਕਹਾਣੀ NRIs ਵਿਚਾਰਿਆਂ ਦੀ ਇਹੋ ਆ। ਜੀ ਜੀ ਬਿਲਕੁਲ। ਚਲੋ ਅਸੀਂ ਵੀ ਘੱਲਾਂਗੇ ਮੈਸੇਜ ਤੇ ਦੇਖਾਂਗੇ ਕੀ ਰਿਪਲਾਈ ਜਿਹੜਾ ਇਸ ਦੇ ਵਿੱਚ। ਹਾਂਜੀ ਬਿਲਕੁਲ, ਤੁਸੀਂ ਘੱਲ ਦੇਣਾ, ਚਾਹੇ ਕੋਈ ਵੋਲਵੋ ਨਾਲ ਜੁੜੀ, ਚਾਹੇ ਕੁਛ ਵੀ ਹੈ ਕੰਪਲੀਟ, ਇੱਕ ਵਾਰੀ ਪਾ ਕੇ ਦੇਖੋ ਇਹਨਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਆਉਂਦਾ। ਤੇ ਜੇ ਨਹੀਂ ਆਏਗਾ ਫਿਰ ਮੰਤਰੀ ਸਾਹਿਬ ਨੂੰ ਕਾਲ ਲਾਉਣਾ, ਇਹਨਾਂ ਨੂੰ ਲੈਣਾ ਲਾਈਨ ਤੇ,
ਜੀ ਜਾਂ ਚੱਲਦੇ ਪ੍ਰੋਗਰਾਮ 'ਚ ਇਹਨਾਂ ਨੂੰ ਕਾਲ ਕਰਕੇ ਦੇਖਿਓ ਕਿ ਕੀ ਤੁਹਾਡੀ ਕਾਲ ਚੁੱਕਦੇ ਨੇ, ਤਾਂ ਕਿ ਪਤਾ ਲੱਗੇ। ਤੇ ਫਿਰ ਉਹੀ ਰਿਕਾਰਡਿੰਗ ਵਗੈਰਾ ਜਿਹੜੀ ਹੈ ਉਹ ਇਹਨਾਂ ਨੂੰ ਈਮੇਲ ਕਰਨਾ ਕਿ ਆ ਤੁਹਾਡੀਆਂ ਬਾਈ ਗੱਲਾਂ ਬਾਤਾਂ ਨੇ, ਉੱਚੀਆਂ ਨੇ ਗੱਲਾਂ ਤੁਹਾਡੀਆਂ, ਕਿ ਇੱਕ ਪਾਸੇ ਨੰਬਰ ਵੀ ਜਾਰੀ ਕਰ ਦਿੰਦੇ ਹੋ, ਦੂਸਰੇ ਪਾਸੇ ਜੇ ਚੁੱਕਣਾ ਹੀ ਨਹੀਂ ਹੈ ਫੋਨ ਜਾਂ ਤੁਹਾਡਾ ਕੋਈ ਬੰਦਾ ਕੋਈ ਰਿਸਪੌਂਸ ਹੀ ਨਹੀਂ ਕਰੇਗਾ, ਕਿਉਂਕਿ ਅਮਰੀਕਾ 'ਚ ਉਸ ਟਾਈਮ ਹੋ ਸਕਦਾ ਜਦੋਂ ਕਿਸੇ ਨੂੰ ਜ਼ਰੂਰਤ ਹੋਵੇ, ਹੋ ਸਕਦਾ ਇੱਥੇ ਦਿਨ ਹੋਵੇ ਤੇ ਉੱਥੇ ਰਾਤ ਹੋਵੇ। ਤਾਂ ਕੋਈ ਤੁਹਾਡੀ ਇਸ ਤਰ੍ਹਾਂ ਦੀ ਹੈਲਪਲਾਈਨ, ਕੋਈ ਇਸ ਤਰ੍ਹਾਂ ਦਾ ਨੰਬਰ ਹੋਣਾ ਚਾਹੀਦਾ ਜਿੱਥੇ 24 ਘੰਟੇ ਤੁਹਾਡੀ ਗੱਲ ਸੁਣੀ ਜਾ ਸਕਦੀ ਹੋ। ਜੀ ਜੀ, ਇਹ ਵੀ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਮੋਰੇ 91 ਲਾ ਕੇ ਸੇਵ ਕਰ ਲਿਓ ਨੰਬਰ, +91 ਲਾ ਕੇ 90560 09884 ਦੇ ਉੱਤੇ ਇਹ ਸੇਵ ਕਰ ਲਓ ਜੀ ਨੰਬਰ। ਅਗਲੀ ਜਿਹੜੀ ਗੱਲ ਕਰ ਲਈਏ ਜਾਂਦੇ ਜਾਂਦੇ, ਲੱਖਾਂ ਕੇਸਾਂ ਵਿੱਚ ਹੋਈ ਦੇਰੀ ਦਾ ਕਾਰਨ CJI ਨੇ ਦੱਸਿਆ। ਹਾਂਜੀ, CJI ਨੇ ਇਹ ਦੱਸਿਆ ਹੈ। CJI ਮਤਲਬ ਚੀਫ ਜਸਟਿਸ ਆਫ ਇੰਡੀਆ ਜੀ। ਤਾਂ ਗੱਲ ਇਹ ਆ ਕਿ ਇਹਨਾਂ ਨੇ ਕਿਹਾ ਕਿ 63 ਲੱਖ ਤੋਂ ਵਧੇਰੇ ਮਾਮਲਿਆਂ 'ਚ ਵਕੀਲਾਂ ਦਾ ਉਪਲਬਧ ਹੋਣਾ ਹੀ ਇੱਕ ਕਾਰਨ ਰਿਹਾ ਦੇਰੀ ਦਾ। ਮਤਲਬ ਕਿ ਜਿਹੜੇ ਹਿਸਾਬ ਲਾ ਲਓ, ਇੰਡੀਆ ਦੇ ਵਿੱਚ ਕੇਸਾਂ ਦੀ ਇੰਨੀ ਜ਼ਿਆਦਾ ਪੈਂਡੈਂਸੀ ਹੈ ਨਾ ਰਾਜ ਕਰਨਵੀਰ ਸਿੰਘ ਜੀ, ਇੰਨੀ ਜ਼ਿਆਦਾ। ਔਰ ਕੁਝ NRIs ਕੇਸ ਵੀ ਆ ਜਿਹੜੇ ਮੈਂ RTI ਰਾਹੀਂ ਕਢਾਏ ਸੀਗੇ, ਕਿਉਂਕਿ ਹੁਣ ਨਾਮ ਜਨਤਕ ਨਹੀਂ ਆਪਾਂ ਕਰ ਸਕਦੇ। ਤੇ ਮਤਲਬ ਕਿ ਕਈਆਂ ਦੇ ਵਿਚਾਰਿਆਂ ਦੇ ਕੇਸ ਉੱਥੇ ਸਾਲਾਂ ਤੋਂ ਪਏ ਨੇ, ਉਹ ਨਿਕਲਣੇ ਨਹੀਂ, ਹਾਲੇ ਹੋਰ 5-10 ਸਾਲ ਤੋਂ। ਮਤਲਬ ਕਿ ਇਹਨਾਂ ਨੇ ਜੋ ਦੱਸਿਆ ਕਿ ਦੇਰੀ ਕਿੱਦਾਂ ਹੁੰਦੀ ਹੈ ਵੀ ਹੁਣ ਮੰਨ ਲਓ ਕੋਈ ਬੰਦਾ ਵਿਚਾਰਾ ਗਰੀਬ ਬੰਦਾ, ਉਹਦੇ ਕੋਲ ਵਕੀਲ ਲੈਣ ਜੋਗਾ ਮਤਲਬ ਕਿ ਹੈ ਨਹੀਂਗਾ, ਉਹਦਾ ਬੋਝਾ ਹੀ ਹੈ ਨਹੀਂ, ਪਰ ਉਹਨੂੰ ਇਹ ਸ਼ਾਇਦ ਪਤਾ ਹੀ ਨਹੀਂ ਹੈ ਕਿ ਉਹਨੂੰ ਸਰਕਾਰੀ ਜਿਹੜੀ ਲੀਗਲ ਐਡ ਜਿਹਨੂੰ ਆਪਾਂ ਕਹਿੰਦੇ ਆ ਲੀਗਲ ਏਡ ਮਿਲ ਸਕਦੀ ਹੈ। ਉਹਨੂੰ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਪਤਾ ਲੱਗਿਆ। ਜਾਂ ਜਿਹੜੇ ਵਕੀਲ ਆ ਉਹ ਕੋਈ ਕਹਿੰਦਾ ਜੀ ਛੁੱਟੀ ਤੇ ਆ ਫਲਾਂ ਟਮਕਾ। ਮਤਲਬ ਕਿ ਵਕੀਲ ਦੀ ਉਪਲਬਧਤਾ ਯਾਨੀ ਹਾਜ਼ਰੀ ਤੋਂ ਹੀ 63 ਲੱਖ ਕੇਸਾਂ 'ਚ ਦੇਰੀ ਹੁੰਦੀ ਹੈ, ਇੱਕ ਬਹੁਤ ਵੱਡਾ ਅੰਕੜਾ। ਨਾਲ ਉਹਨਾਂ ਨੇ ਇੱਕ ਹੋਰ ਮੁੱਦੇ ਨੂੰ ਛੋਇਆ ਕਿ ਦੇਖੋ ਅਸੀਂ ਬੁਨਿਆਦੀ ਤੌਰ ਤੇ ਜੇਲ੍ਹ ਨਹੀਂ ਜ਼ਮਾਨਤ ਦੇ ਸਿਧਾਂਤ ਤੇ ਚੱਲਦੇ ਆ ਕਿ ਜਿਹੜਾ ਅੰਡਰ ਟ੍ਰਾਇਲ ਆ ਉਹਨੂੰ ਜ਼ਮਾਨਤ ਵੱਧ ਤੋਂ ਵੱਧ ਮਿਲਣੀ ਚਾਹੀਦੀ ਆ। ਪਰ ਇੱਥੇ ਕੀ ਹੈ ਕਿ ਕੋਰਟਾਂ ਜਿਹੜੀਆਂ ਨੇ ਮਤਲਬ ਕਿ ਹੇਠਲੀਆਂ ਅਦਾਲਤਾਂ ਉਹ ਜ਼ਮਾਨਤਾਂ ਨਹੀਂ ਦਿੰਦੀਆਂ, ਤਾਂ ਫਿਰ ਉਹਦੇ ਨਾਲ ਕੀ ਹੈ ਕਿ ਜ਼ਮਾਨਤਾਂ ਦੀ ਜਿਹੜੀ ਰਿਜੈਕਸ਼ਨ ਆ ਉਹ ਜ਼ਿਆਦਾਤਰ ਫਿਰ ਪਹੁੰਚਦੀ ਹੈ ਹਾਈ ਕੋਰਟ ਦੇ ਵਿੱਚ, ਜਿਹਦੇ ਕਰਕੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਇੱਥੇ ਉਤਲੀਆਂ ਅਦਾਲਤਾਂ ਦੇ ਵਿੱਚ ਬੋਝ ਵੱਧਦਾ ਜਾਂਦਾ ਹੈ। ਜੀ ਜੀ ਬਿਲਕੁਲ। ਮਿੰਟੂ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।